ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 13 ਮਈ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 165। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਗਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਜ਼ਰਾ ਅਮਰੀਕਾ ਤੋਂ ਰੱਖ ਦਈਏ, ਕਿਉਂਕਿ ਫੇਵਰਟ ਫੀਲਡ ਮਾਰਸ਼ਲ ਕੰਮ ਚੱਲ ਰਿਹਾ ਸੀ, ਤੁਸੀਂ ਸਾਰੇ ਵੀ ਸੁਣ ਰਹੇ ਸੋ। ਹੁਣ ਅਮਰੀਕਾ ਦੇ ਇੱਕ ਬੜੇ ਸੀਨੀਅਰ ਸੈਨੇਟਰ, ਜਿਹੜੇ ਸਦਰ ਟਰੰਪ ਦੇ ਵੀ ਬੜੇ ਯਾਰੇ ਗਾਰ ਸਮਝੇ ਜਾਂਦੇ ਨੇ, ਬੜੇ ਹੀ ਜਨਾਬੇ ਵਾਲਾ, ਉਹ ਉਹਨਾਂ ਦਾ ਰਾਈਟ ਹੈਂਡ ਹੀ ਸਮਝੋ ਸੈਨੇਟ ਦੇ ਵਿੱਚ, ਲਿੰਡਸੇ ਗ੍ਰਾਹਮ ਉਹਨਾਂ ਦਾ ਨਾਂ ਹੈ। ਉਹਨਾਂ ਨੇ ਜਨਾਬ ਚੰਗੀ ਭਰਵੀਂ ਕਿਸਮ ਦੀ ਤਕਰੀਰ ਕੀਤੀ ਹੈ ਤੇ ਅਮਰੀਕਾ ਦੇ ਜਿਹੜੇ ਇਸ ਵੇਲੇ ਚੇਅਰਮੈਨ ਜੁਆਇੰਟ ਜਾਂ ਉਹਨਾਂ ਦੀ ਫੌਜ ਦੇ ਸਰਬਰਾਹ ਨੇ, ਉਹਨਾਂ ਨੇ ਚੰਗਾ ਰੋਸਟ ਕੀਤਾ। ਗੱਲਬਾਤ ਕੀ ਹੋਈ? ਗੱਲਬਾਤ ਤਾਂ ਸਾਰੀ ਅੰਗਰੇਜ਼ੀ 'ਚ ਹੋਈ ਸੀ, ਪਰ ਅਸੀਂ ਉਹਨੂੰ ਉਰਦੂ 'ਚ ਟਰਾਂਸਲੇਟ ਕੀਤਾ। ਟਰਾਂਸਲੇਸ਼ਨ ਜ਼ਰਾ ਥੋੜ੍ਹੀ ਜਿਹੀ ਅੱਗੇ ਪਿੱਛੇ ਹੋ ਜਾਏ ਤਾਂ ਉੱਤੇ ਮਾਜ਼ਰਤ ਕਰਨਾ, ਪਹਿਲੇ ਹੀ ਮਾਜ਼ਰਤ ਕਰ ਲਈਏ ਤੁਹਾਡੇ ਕੋਲੋਂ, ਕਿਉਂਕਿ ਕੁਝ ਅਲਫਾਜ਼ ਦੇ ਬਿਲਕੁਲ ਐਗਜ਼ੈਕਟ ਉਰਦੂ ਤਰਜਮਾ ਜਿਹੜਾ ਉਹ ਉਹਦਾ ਮਤਲਬ ਨਹੀਂ ਬਣਾਉਂਦਾ, ਇਸ ਲਈ ਕੋਈ ਥੋੜ੍ਹੀ ਬਹੁਤ ਉਹਨੂੰ ਅੱਗੇ ਪਿੱਛੇ ਕੀਤਾ ਤਾਂ ਕਿ ਤੁਹਾਨੂੰ ਗੱਲ ਸਾਰੀ ਸਮਝ ਆਏ। ਅਤੇ ਉਹ ਉੱਥੇ ਗੱਲਬਾਤ ਕੀ ਹੋਈ, ਸੈਨੇਟਰ ਗ੍ਰਾਹਮ ਜਿਹੜੇ ਨੇ ਉਹ ਕਹਿੰਦੇ ਨੇ ਉਸ ਫੌਜੀ ਅਫਸਰ ਦੇ ਕੋਲੋਂ, ਜਿਹੜੇ ਉਹਨਾਂ ਦੇ ਇਸ ਵੇਲੇ ਜਨਰਲ ਕੇਨ ਨੇ, ਉਹਨਾਂ ਕੋਲੋਂ ਪੁੱਛਦੇ ਨੇ ਕਿ ਤੁਹਾਨੂੰ ਕੀ ਉਹਨਾਂ ਰਿਪੋਰਟਸ ਦੇ ਬਾਰੇ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਈਰਾਨ ਦੇ ਜਹਾਜ਼ ਖਲੋਤੇ ਨੇ, ਪਾਕਿਸਤਾਨ ਨੇ ਈਰਾਨ ਨਾਲ ਰਲ ਕੇ ਇਹ ਸਾਜ਼ਿਸ਼ ਕੀਤੀ ਹੈ ਅਤੇ ਈਰਾਨ ਦੇ ਜਿਹੜੇ ਜੰਗੀ ਜਹਾਜ਼ ਨੇ ਜਾਂ ਜੰਗ 'ਚ ਇਸਤੇਮਾਲ ਹੋਣ ਵਾਲੇ ਜਿਹੜੇ ਜਹਾਜ਼ ਨੇ, ਉਹ ਪਾਕਿਸਤਾਨ ਨੇ ਲੁਕਾ ਕੇ ਛੁਪਾ ਕੇ ਆਪਣੇ ਕੋਲ ਖੜੇ ਕੀਤੇ ਨੇ, ਤੁਹਾਨੂੰ ਇਸ ਗੱਲ ਦਾ ਪਤਾ ਹੈ? ਜਨਰਲ ਕੇਨ ਕਹਿੰਦਾ ਹੈ ਕਿ ਜਨਾਬ ਮੈਂ ਇਹਦੇ ਹਵਾਲੇ ਨਾਲ ਇੱਕ ਰਿਪੋਰਟ ਦੇਖੀ ਹੈ। ਹੁਣ ਅਗਰ ਅਮਰੀਕੀ ਜਿਹੜੀ ਫੌਜ ਹੈ ਨਾ, ਉਹ ਅਗਰ ਇਸ ਚੀਜ਼ ਨੂੰ ਬਿਲਕੁਲ ਕਹਿਣਾ ਚਾਹੁੰਦੀ ਕਿ ਨਹੀਂ ਇਹ ਗੱਲ ਦਰੁਸਤ ਨਹੀਂ, ਤਾਂ ਉਹਨਾਂ ਇੱਥੇ ਕਹਿ ਦੇਣਾ ਸੀ ਕਿ ਇਹ ਮੀਡੀਆ ਦੀ ਰਿਪੋਰਟ ਹੈ, ਲੇਕਿਨ ਅਸੀਂ ਚੈੱਕ ਕੀਤਾ, ਸਾਡੇ ਖਿਆਲ ਦੇ ਵਿੱਚ ਇਹ ਗੱਲ ਦਰੁਸਤ ਨਹੀਂ ਹੈ। ਉਹਨਾਂ ਨੇ ਬਜਾਏ ਇਹ ਕਹਿਣ ਦੀ ਕਿ ਇਹ ਗੱਲ ਦਰੁਸਤ ਨਹੀਂ, ਉਹਨਾਂ ਨੇ ਕਿਹਾ ਹਾਂਜੀ ਮੈਂ ਇਹਦੇ 'ਤੇ ਰਿਪੋਰਟ ਦੇਖੀ ਹੈ। ਉਹਨਾਂ ਨੇ ਅੱਗੋਂ ਕਿਹਾ ਕਿ ਕਿਆ ਇਹ ਰਿਪੋਰਟ ਦਰੁਸਤ ਹੈ? ਸੈਨੇਟਰ ਗ੍ਰਾਹਮ ਨੇ ਪੁੱਛਿਆ। ਉਹਨਾਂ ਕਿਹਾ ਕਿ ਜਨਾਬ ਮੁਖਤਲਿਫ ਨਵੀਅਤ ਦੀਆਂ ਖੁਫੀਆ ਮਾਮਲਾਤ ਦੇ ਬਾਇਸ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਇਸ ਵੇਲੇ ਸਾਲਸੀ ਹੋ ਰਹੀ ਹੈ ਅਤੇ ਮੈਂ ਇਹਦੇ ਉੱਤੇ ਗੱਲ ਨਹੀਂ ਕਰਨਾ ਚਾਹੁੰਦਾ। ਅੱਛਾ, ਫਿਰ ਉਹਨਾਂ ਨੇ ਕਿਹਾ ਅਗਰ ਇਹ ਦਰੁਸਤ ਹੈ ਤਾਂ ਤੁਸੀਂ ਕਿਆ ਇਹ ਸਮਝਦੇ ਹੋ ਕਿ ਗੈਰ ਜਾਨਬਦਾਰ ਸਾਲਸ ਹੋਣ ਦੇ ਦਾਅਵੇ ਮੁਤਸਾਦਮ ਨੇ? ਉਹਨਾਂ ਨੇ ਕਿਹਾ ਕਿ ਅਗਰ ਇਹ ਵਾਕਈ ਪਾਕਿਸਤਾਨ ਨੇ ਉੱਥੇ ਜਹਾਜ਼ ਛੁਪਾਏ ਨੇ ਈਰਾਨ ਦੇ, ਜਨਰਲ ਕੇਨ ਕੋਲੋਂ ਪੁੱਛਿਆ, ਤਾਂ ਫਿਰ ਤੁਹਾਡੇ ਖਿਆਲ 'ਚ ਜਿਹੜੀ ਸਾਲਸੀ ਕਰਵਾਉਂਦਾ ਫਿਰਦਾ ਪਾਕਿਸਤਾਨ, ਇਹ ਫਿਰ ਗੈਰ ਜਾਨਬਦਾਰ ਤਾਂ ਨਹੀਂ ਹੋਏ? ਸਾਨੂੰ ਤਾਂ ਇਹਨਾਂ ਕੋਲੋਂ ਸਾਲਸੀ ਨਹੀਂ ਕਰਵਾਉਣੀ ਚਾਹੀਦੀ। ਉਹ ਤਾਂ ਜਨਰਲ ਕੇਨ ਫਿਰ ਕਹਿੰਦੇ ਨੇ ਕਿ ਜਨਾਬੇ ਆਲੀ ਮੁਜ਼ਾਕਰਾਤ ਇਸ ਵੇਲੇ ਜਾਰੀ ਨੇ, ਮੈਂ ਇਹਦੇ 'ਤੇ ਤਬਸਰਾ ਨਹੀਂ ਕਰਨਾ ਚਾਹੁੰਦਾ। ਉਹ ਫੌਜੀ ਅਫਸਰ ਸਨ, ਉਹਨਾਂ ਨੇ ਆਪਣੇ ਆਪ ਨੂੰ ਬਚਾਇਆ ਪੋਲੀਟੀਕਲ ਗੱਲ ਦੇ ਵਿੱਚ ਜਾਣ ਤੋਂ। ਸੈਨੇਟਰ ਗ੍ਰਾਹਮ ਨੇ ਕਿਹਾ ਕਿ ਅਗਰ ਸਾਲਸੀ ਈਰਾਨ ਨੂੰ ਇਜਾਜ਼ਤ ਦੇ ਰਿਹਾ ਹੈ ਕਿ ਉਹਦੇ ਜਾਸੂਸ ਤਿਆਰੇ ਪਾਕਿਸਤਾਨੀ ਫਜ਼ਾਈ ਅੱਡਿਆਂ 'ਤੇ ਮੌਜੂਦ ਨੇ, ਲੁਕਾਏ ਹੋਏ ਨੇ, ਤਾਂ ਤੁਸੀਂ ਕੀ ਸਮਝਦੇ ਹੋ ਕਿ ਇਹ ਮੁਨਸਫਾਨਾ ਸਾਲਸੀ ਹੋ ਰਹੀ ਹੈ? ਇਹਨਾਂ ਦਾ ਕਿਰਦਾਰ ਠੀਕ ਹੈ? ਉਹਨਾਂ ਫਿਰ ਕਿਹਾ ਕਿ ਜਨਾਬ ਮੈਂ ਇਹੀ ਕਹਾਂਗਾ ਕਿ ਮੁਜ਼ਾਕਰਾਤ ਹੋ ਰਹੇ ਨੇ, ਇਸ ਲਈ ਮੈਂ ਇਹਦੇ 'ਤੇ ਨਾ ਹੀ ਗੱਲ ਕਰਾਂ ਔਰ ਮੈਂ ਇਹਦੇ ਵਿੱਚ ਨਹੀਂ ਆਉਣਾ ਚਾਹੁੰਦਾ। ਸੈਨੇਟਰ ਗ੍ਰਾਹਮ ਕਹਿੰਦੇ ਨੇ ਪਰ ਮੈਂ ਇਹਦੇ ਵਿੱਚ ਆਉਣਾ ਚਾਹੁੰਦਾ, ਇਹਨਾਂ ਮੁਜ਼ਾਕਰਾਤ ਦੇ ਉੱਤੇ ਮੈਂ ਗੱਲ ਕਰਨਾ ਚਾਹੁੰਦਾ। ਪਾਕਿਸਤਾਨ 'ਤੇ ਮੈਂ ਇਤਮਾਦ ਨਹੀਂ ਕਰ ਸਕਦਾ। ਅਗਰ ਵਾਕਈ ਈਰਾਨੀ ਤਿਆਰੇ ਪਾਕਿਸਤਾਨੀ ਅੱਡਿਆਂ ਦੇ ਉੱਤੇ ਛੁਪਾ ਕੇ ਖੜੇ ਕੀਤੇ ਨੇ, ਅਤੇ ਫਿਰ ਈਰਾਨੀ ਫੌਜੀ ਅਸਾਸਿਆਂ ਨੂੰ ਪਾਕਿਸਤਾਨ ਤਹਫਜ਼ ਦੇ ਰਿਹਾ ਹੈ, ਅਤੇ ਮੇਰੇ ਖਿਆਲ ਦੇ ਵਿੱਚ ਸਾਨੂੰ ਸਾਲਸੀ ਵਾਸਤੇ ਕੋਈ ਹੋਰ ਘਰ ਲੋੜਨਾ ਚਾਹੀਦਾ, ਕਿਉਂਕਿ ਉਹ ਕਹਿੰਦੇ ਨੇ ਕਿ ਇਹ ਜਿਹੜਾ ਮਾਮਲਾ ਅੱਗੇ ਨਹੀਂ ਵੱਧ ਰਿਹਾ, ਇਹ ਜਿਹੜੀ ਸਾਲਸੀ ਨਹੀਂ ਹੋਣ ਡਈ, ਇਹ ਫਿਰ ਲੱਗਦਾ ਇਹ ਹੈ ਕਿ ਇਹਦੀ ਵਜ੍ਹਾ ਵੀ ਇਹੀ ਹੈ ਕਿ ਪਾਕਿਸਤਾਨ ਦਿਲ ਤੋਂ ਸਾਡੇ ਨਾਲ ਬੰਦੇ ਦੇ ਪੁੱਤਰਾਂ ਤਰ੍ਹਾਂ ਚੱਲਣ ਨਹੀਂ ਰਿਹਾ, ਦੋਹਰੀ ਗੇਮ ਕਰਨ ਡਿਆ, ਅਤੇ ਉਹਨਾਂ ਨਾਲ ਵੀ ਰਲਿਆ, ਅਤੇ ਉੱਤੋਂ ਸਾਨੂੰ ਆਉਂਦਾ ਵੀ ਮੈਂ ਸਾਲਸੀ ਕਰ ਰਿਹਾ, ਮੈਂ ਪਾਕਿਸਤਾਨ 'ਤੇ ਮਜ਼ੀਦ ਯਕੀਨ ਨਹੀਂ ਕਰ ਸਕਦਾ। ਉਹਨਾਂ ਨੇ ਆਖਿਆ ਕੀ ਸੀ ਅੰਗਰੇਜ਼ੀ 'ਚ ਐਗਜ਼ੈਕਟਲੀ, ਹੁਣ ਜ਼ਰਾ ਇਹ ਮਿੰਟ ਡੇਢ ਮਿੰਟ ਦਾ ਕਲਿੱਪ ਹੈ, ਉਹ ਵੀ ਸੁਣ ਲਓ। Pakistan, are you aware of reports that Pakistan are allowing their bases to be used to park Iranian aircraft, General Kane? Sir, I've seen one report on that. Well, is it accurate? Sir, I think based on the variety of classification matters. Let me just say, do you agree if it is accurate, that is sort of inconsistent with being a peace mediator? Sir, I wouldn't want to comment on that based on the ongoing negotiations and Pakistan's role. Secretary Hexbeth, if the mediator is allowing reconnaissance aircraft of Iran to be parked in Pakistani air bases, do you think that's consistent with being a fair mediator?
I wouldn't want to get in the middle of these negotiations. Yeah, I want well, I maximum do. efficacy I for want our to get in the people. middle of these negotiations. I don't trust Pakistan as far as I can throw them. If they actually do have Iranian aircraft parked in Pakistan bases to protect Iranian military assets, that tells me we should be looking maybe for somebody else to mediate. No wonder this damn thing is going nowhere. So, you know, I appreciate all you've done. I'm very supportive of it. But when it comes to Pakistan and China, enough already. Thank you. ਸੁਣ ਲਿਆ ਜੇ ਇਹ ਤੁਹਾਨੂੰ ਸਾਰੀ ਗੱਲ ਇਸ ਲਈ ਦੱਸੀ ਹੈ ਕਿ ਇਹ ਬੜੀ ਖਾਸ ਗੱਲ ਹੈ। ਬਹੁਤ ਸਾਰੇ ਪੋਲੀਟੀਕਲ ਪੰਡਤ ਇਹ ਕਹਿੰਦੇ ਨੇ ਕਿ ਇਹ ਖਬਰ ਐਵੇਂ ਹੀ CBS ਨੇ ਨਹੀਂ ਲਾ ਦਿੱਤੀ ਅਤੇ ਫਿਰ CBS ਦੀ ਖਬਰ ਨੂੰ ਇੰਨਾ ਸਿੰਘਾਂ ਦੇ ਉੱਤੇ ਸੈਨੇਟਰ ਗ੍ਰਾਹਮ ਨੇ ਨਹੀਂ ਚੁੱਕ ਲਿਆ ਕਿਉਂਕਿ ਉਹ ਸਦਰ ਟਰੰਪ ਦੇ ਬੜੇ ਕਰੀਬੀ ਆਦਮੀ ਨੇ। ਇਹ ਅਲੱਗ ਗੱਲ ਹੈ ਕਿ ਸਦਰ ਟਰੰਪ ਕੋਲੋਂ ਵੀ ਸਵਾਲ ਪੁੱਛਿਆ ਗਿਆ ਅਤੇ ਉਹਨਾਂ ਨੇ ਅੱਗੋਂ ਇਹਦੇ 'ਤੇ ਇਹ ਨਹੀਂ ਕਿਹਾ ਜਿਸ ਤਰ੍ਹਾਂ ਇਹਨਾਂ ਨੇ ਕਿਹਾ। ਉਹਨਾਂ ਨੇ ਕਿਹਾ ਨਹੀਂ ਮੈਨੂੰ ਇਤਮਾਦ ਹੈ ਉਹਨਾਂ 'ਤੇ, ਲੇਕਿਨ ਉਹ ਜਿਸ ਤਰੀਕੇ ਨਾਲ ਉਹ ਪਹਿਲਾਂ ਕਹਿੰਦੇ ਸਨ ਵੀ ਮੈਨੂੰ ਇਤਮਾਦ ਹੈ ਉਸ ਤੋਂ ਜ਼ਰਾ ਜ਼ੋਰੋ ਸ਼ੋਰ ਥੋੜ੍ਹਾ ਜਿਹਾ ਘੱਟ ਸੀ ਇਸ ਵਾਰੀ। ਬਹਰਹਾਲ ਇਹ ਪਹਿਲਾਂ CBS ਨਿਊਜ਼ ਦੇ ਉੱਤੇ ਖਬਰ ਲੱਗ ਜਾਣੀ, ਫਿਰ ਸੈਨੇਟਰ ਗ੍ਰਾਹਮ ਦਾ ਇਸ ਖਬਰ ਨੂੰ ਸਿੰਘਾਂ 'ਤੇ ਚੁੱਕ ਲੈਣਾ ਔਰ ਬਾਰ-ਬਾਰ ਅਮਰੀਕੀ ਫੌਜ ਦੇ ਸਰਬਰਾਹ ਨੂੰ ਇਹਦੇ ਉੱਤੇ ਗ੍ਰਿਲ ਕਰਨਾ, ਸਵਾਲ ਪੁੱਛਣੇ। ਇਹ ਸਭ ਕੁਝ ਇਹ ਦੱਸਦਾ ਵੀ ਮਾਮਲਾ ਐਡਾ ਸਿੱਧਾ ਨਹੀਂ। ਅਸੀਂ ਤੁਹਾਨੂੰ ਪਹਿਲਾਂ ਵੀ ਦੱਸਦੇ ਸਾਂ ਵੀ ਜਿੱਦਣ ਪਾਕਿਸਤਾਨ ਦਾ ਇਸਤੇਮਾਲ ਪੂਰਾ ਹੋ ਗਿਆ ਫਿਰ ਪਾਕਿਸਤਾਨ 'ਤੇ ਉਹ ਇਲਜ਼ਾਮ ਲੱਗਣੇ ਨੇ ਕਿ ਜਨਾਬੇ ਆਲੀ ਇਹ ਡਬਲ ਗੇਮ ਖੇਡਦੇ ਨੇ। ਇਹ ਉਹ ਮੁਲਕ ਹੈ ਜਿਹੜਾ ਸਾਡੇ ਨਾਲ ਡਬਲ ਗੇਮਾਂ ਕਰਦਾ ਹੈ ਅਤੇ ਉਹ ਲੱਗਦਾ ਵੀ ਹੁਣ ਉਹ ਵੇਲਾ ਫਿਰ ਪਾਕਿਸਤਾਨ ਦੇ ਉੱਤੇ ਆ ਪੜਿਆ। ਅਗਲੀ ਖਬਰ 'ਤੇ ਚੱਲਦੇ। ਅਗਲੀ ਖਬਰ ਇਹ ਹੈ ਕਿ ਸੁੰਜੀਆਂ ਹੋ ਜਾਣ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫਿਰੇ। ਇਹ ਤਾਂ ਤੁਸੀਂ ਸੁਣਿਆ ਹੀ ਸੀ। ਹੁਣ ਇੱਕ ਸੁੰਜੀਆਂ ਹੋ ਜਾਣ ਅਦਾਲਤਾਂ ਦੇ ਵਿੱਚ ਆਸਿਮ ਲਾ ਫਿਰੇ। ਆਸਿਮ ਲਾ ਹੈ, ਆਸਿਮ ਕਾਨੂੰਨ ਹੈ। ਸਲਮਾਨ ਅਕਰਮ ਰਾਜਾ ਸਾਹਿਬ ਨੇ ਇਹ ਦੱਸਿਆ ਹੈ ਕਿ ਬਾਰ-ਬਾਰ ਰਿਕੁਐਸਟ ਕੀਤੀ ਕਿ ਬੁਸ਼ਰਾ ਬੀਬੀ ਦੇ ਨਾਲ ਉਹਨਾਂ ਦੀ ਫੈਮਿਲੀ ਦੀ ਮੁਲਾਕਾਤ ਕਰਾ ਦਿੱਤੀ ਜਾਵੇ ਔਰ ਮੁਲਾਕਾਤ ਦਾ ਦਿਨ ਸੀ ਅਤੇ ਜਸਟਿਸ ਅਰਬਾਬ ਮੁਹੰਮਦ ਤਾਹਿਰ ਸਾਹਿਬ ਨੂੰ ਕਿਹਾ ਗਿਆ ਕਿ ਤੁਸੀਂ ਅੱਜ ਹੀ ਕੋਈ ਹੁਕਮ ਦੇ ਦਿਓ ਕਿ ਅੱਜ ਹੀ ਉਹਨਾਂ ਦੇ ਖਾਨਦਾਨ ਦੀ ਉਹਨਾਂ ਨਾਲ ਮੁਲਾਕਾਤ ਕਰਵਾ ਦਿੱਤੀ ਜਾਏ। ਉਹਨਾਂ ਨੇ ਬਜਾਏ ਹੁਕਮ ਦੇਣ ਦੀ, ਹਾਲਾਂਕਿ 2023 ਦੇ ਵਿੱਚ ਉਹਨਾਂ ਦਾ ਆਪਣਾ ਆਰਡਰ ਮੌਜੂਦ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਮੁਲਾਕਾਤਾਂ ਹੋਣੀਆਂ ਚਾਹੀਦੀਆਂ ਨੇ। ਜਸਟਿਸ ਅਰਬਾਬ ਤਾਹਿਰ ਵੀ ਉਹਨਾਂ ਜੱਜਾਂ ਦੇ ਵਿੱਚੋਂ ਇੱਕ ਜੱਜ ਸਨ ਜਿਨ੍ਹਾਂ ਨੇ ਪਹਿਲਾਂ ਸ਼ੁਰੂ 'ਚ ਖੱਤ ਲਿਖਿਆ ਸੀ, ਲੇਕਿਨ ਫਿਰ ਬਾਅਦ ਦੇ ਵਿੱਚ ਇਹ ਵਿੱਚੋਂ ਖਿਸਕ ਗਏ ਸਨ। ਇਹਨਾਂ ਨੂੰ ਸਮਝ ਆ ਗਈ ਸੀ ਕਿ ਮਾਮਲਾ ਜਿਹੜੇ ਨੇ ਇਹਨਾਂ ਦੀ ਵੀ ਤਬਾਦਲਾ ਹੋ ਜਾਏਗਾ ਜਾਂ ਨੌਕਰੀ ਖਤਮ ਹੋ ਜਾਏਗੀ। ਹੁਣ ਕਹਿਣ ਦੇ ਬਾਰ-ਬਾਰ ਬਾਵਜੂਦ ਉਹਨਾਂ ਨੇ ਐਸਾ ਕੋਈ ਆਰਡਰ ਨਹੀਂ ਕੀਤਾ, ਬਲਕਿ ਉਹਨਾਂ ਨੇ ਐਡਵੋਕੇਟ ਜਨਰਲ ਨੂੰ ਇਹ ਕਿਹਾ ਕਿ ਸੁਪਰੀਡੈਂਡੈਂਟ ਅਡਿਆਲਾ ਜੇਲ੍ਹ ਨੂੰ ਬਸ ਇੰਨਾ ਕਹਿ ਦੇਣਾ ਕਿ ਫੈਸਲਾ ਜਦੋਂ ਤੱਕ ਅਸੀਂ ਕੇਸ ਦਾ ਨਹੀਂ ਕਰਦੇ ਉਦੋਂ ਤੱਕ ਜਦੋਂ ਵੀ ਉਹਨਾਂ ਦਾ ਮੌਕਾ ਲੱਗੇ ਬੁਸ਼ਰਾ ਬੀਬੀ ਦੀ ਉਹਨਾਂ ਦੀ ਫੈਮਿਲੀ ਨਾਲ ਮੁਲਾਕਾਤ ਕਰਵਾ ਦੇਣ। ਮਾਸ਼ਾ ਅੱਲਾ, ਇਹ ਵੀ ਕਦੀ ਹੋਣਾ ਸੀ। ਅਦਾਲਤਾਂ ਕਹਿੰਦੀਆਂ ਨੇ ਜਿਹਦੇ ਖਿਲਾਫ ਤੁਸੀਂ ਅਦਾਲਤ 'ਚ ਗਏ ਹੋ, ਅਦਾਲਤਾਂ ਉਹਨੂੰ ਕਹਿੰਦੀਆਂ ਨੇ ਕਿ ਭਾਈ ਜੇ ਤੇਰਾ ਦਿਲ ਕਰੇ ਨਾ, ਜਿੰਨਾ ਕੁ ਦਿਲ ਕਰੇ ਅਤੇ ਜਦੋਂ ਦਿਲ ਕਰੇ, ਨਾ ਕਰੇ ਤਾਂ ਨਾ ਕਰੀ, ਪਰ ਅਗਰ ਤੇਰਾ ਦਿਲ ਕਰੇ ਤਾਂ ਮੁਲਾਕਾਤ ਕਰਾ ਦੀ। ਨਾਲ ਕਹਿੰਦੇ ਨੇ ਕਿ ਇਹਨਾਂ ਕੋਲੋਂ ਬਿਆਨੇ ਅਲਫੀ ਵੀ ਲੈ ਲੈਣਾ ਕਿ ਬਾਹਰ ਆ ਕੇ ਸਿਆਸੀ ਗੱਲ ਨਹੀਂ ਕਰਨਗੇ। ਕੁਝ ਜ਼ਰਾ ਗੱਲ ਸੋਚੋ ਔਰ ਸੁਣੋ ਕਿ ਅਦਾਲਤਾਂ ਬਾਕਾਇਦਾ ਤੌਰ 'ਤੇ ਗੈਰ ਆਈਨੀ ਔਰ ਗੈਰ ਕਾਨੂੰਨੀ ਗੱਲਾਂ ਦੇ ਫੈਸਲੇ ਜਾਰੀ ਕਰਨਾ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੇ। ਲਾਅਲੈਸਨੈਸ ਹੋ ਗਈ। ਬਈ ਕਿਹੜੀ ਕਿਤਾਬ, ਕਿਹੜਾ ਕਾਨੂੰਨ ਰੋਕਦਾ ਹੈ ਕਿ ਇੱਕ ਸਿਆਸੀ ਬੰਦਾ ਅਗਰ ਕੈਦ ਹੈ ਤਾਂ ਉਹ ਸਿਆਸੀ ਗੱਲ ਨਹੀਂ ਕਰ ਸਕਦਾ, ਲੇਕਿਨ ਹੁਣ ਅਦਾਲਤਾਂ ਨੇ ਆਪਣੇ ਫੈਸਲਿਆਂ ਦੇ ਵਿੱਚ ਲਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਵੱਡੀ ਮੈਂ ਕਹਾਂਗਾ ਕਿ ਕੋਈ ਬੇਸ਼ਰਮੀ ਦੀ ਗੱਲ ਹੋਏਗੀ ਨਹੀਂ ਕਿਸੇ ਮੁਲਕ ਲਈ ਜਿੱਡੀ ਵੱਡੀ ਬੇਸ਼ਰਮੀ ਸਾਨੂੰ ਇਸ ਵੇਲੇ ਸਾਹਮਣਾ ਕਰਨਾ ਪੈ ਰਿਹਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਮੁਲਤਾਨ ਤੋਂ ਪਾਕਿਸਤਾਨ ਤਹਿਰੀਕ ਇਨਸਾਫ ਦੇ ਰਹਿਨੁਮਾ ਸਾਬਕ ਜਨਰਲ ਸੈਕਟਰੀ ਇਨਸਾਫ ਯੂਥ ਵਿੰਗ ਮੁਲਤਾਨ ਹਾਫਿਜ਼ ਅਦਨਾਨ ਖਾਨ ਵਫਾਤ ਪਾ ਗਏ। ਇੰਨਾ ਲਿਲਾਹ व ਇੰਨਾ ਇਲੈहि ਰਾਜਿਊਨ। ਅਦਨਾਨ ਖਾਨ ਨੇ 9 ਮਈ ਦੇ ਮੁਕੱਦਮਾਤ ਦੇ ਵਿੱਚ ਕੈਦ ਦੀ ਸਜ਼ਾ ਕੱਟੀ, ਫਿਰ ਰਿਹਾ ਹੋਏ, ਫਿਰ ਅਲੀਲ ਸਨ, ਬਿਮਾਰ ਹੋਏ ਔਰ 9 ਮਈ ਦੇ ਮੁਕੱਦਮਾਤ ਦੇ ਵਿੱਚ ਜੇਲ੍ਹਾਂ ਤੋਂ ਰਿਹਾਈ ਪਾਉਣ ਵਾਲੇ PTI ਦੇ ਹੋਰ ਵੀ ਮੁਤੱਦਦ ਕਾਰਕੁਨਾਨ ਜਿਹੜੇ ਨੇ ਉਹ ਫੌਤ ਹੋ ਚੁੱਕੇ ਨੇ। ਮੈਂ ਚਾਹਾਂਗਾ ਕਿ ਅਦਨਾਨ ਖਾਨ ਔਰ ਦੂਸਰੇ ਜਿਹੜੇ ਕਾਰਕੁਨਾਨ ਜਿਨ੍ਹਾਂ ਦੀ ਵਫਾਤ ਹੋਈ ਹੈ ਉਹਨਾਂ ਸਾਰਿਆਂ ਵਾਸਤੇ, ਉਹਨਾਂ ਦੇ ਇਸਾਲੇ ਸਵਾਬ ਵਾਸਤੇ ਇੱਕ ਵਾਰੀ ਤੁਸੀਂ ਫਾਤਿਹਾ ਜ਼ਰੂਰ ਪੜ੍ਹਨਾ। ਇਹ ਤੁਹਾਨੂੰ ਦੱਸੀਏ ਕਿ ਕੀ ਅਦਨਾਨ ਖਾਨ ਵਾਹਿਦ ਨੇ ਜਿਹੜੇ ਵਫਾਤ ਜਿਨ੍ਹਾਂ ਨੇ ਪਾਈ ਹੈ। ਅੱਗੇ ਸੁਣਦੇ ਜਾਓ ਜ਼ਰਾ। ਨੰਬਰ 1 ਤੇ ਵਕਾਸ ਗੁੱਜਰ, ਉਮਰ 29 ਸਾਲ ਔਰ ਤਾਰੀਖ ਵਫਾਤ 24 ਜੂਨ 2024। ਵਜ੍ਹਾ ਕਿਹਾ ਗਿਆ ਵੀ ਉਹਨਾਂ ਨੂੰ ਕੈਂਸਰ ਹੋ ਗਿਆ ਸੀ, ਲੇਕਿਨ ਜੇਲ੍ਹ ਜਦੋਂ ਗਏ ਸਨ ਉਦੋਂ ਕੈਂਸਰ ਨਹੀਂ ਸੀ, ਬਿਲਕੁਲ ਠੀਕ ਸਨ। ਉੱਥੋਂ ਕੈਂਸਰ ਕਰਵਾ ਕੇ ਉਹਨਾਂ ਨੂੰ ਛੱਡਿਆ ਗਿਆ ਔਰ ਉਸ ਤੋਂ ਬਾਅਦ ਉਹ ਵਫਾਤ ਪਾ ਗਏ। ਮੁਜਾਹਿਦ ਸ਼ਾਹ, ਉਮਰ 55 ਸਾਲ, ਤਾਰੀਖ ਵਫਾਤ 20 ਮਈ 2024। ਵਜ੍ਹਾ ਹੈਪੇਟਾਈਟਸ, ਜੇਲ੍ਹ ਦੇ ਵਿੱਚ ਮੁੱਦਤ 11 ਮਹੀਨੇ।
ਉਸ ਤੋਂ ਬਾਅਦ ਸ਼ੇਖ ਲਤੀਫ ਤਾਰੀਖ ਵਫਾਤ 27 ਅਪ੍ਰੈਲ 2024 ਵਜ੍ਹਾ ਗੁਰਦੇ ਦਾ ਆਰਜ਼ਾ ਜੇਲ੍ਹ ਦੇ ਵਿੱਚ ਮੁੱਦਤ 8 ਮਹੀਨੇ। ਫਿਰ ਇਫਤਖਾਰ ਜੱਟ ਉਮਰ 31 ਸਾਲ ਤਾਰੀਖ ਵਫਾਤ 30 ਜੂਨ 2025 ਵਜ੍ਹੇ ਹੈਪੇਟਾਈਟਸ ਜੇਲ੍ਹ ਦੇ ਵਿੱਚ ਮੁੱਦਤ 10 ਮਹੀਨੇ। ਨਦੀਮ ਯਾਸੀਨ ਉਮਰ 55 ਸਾਲ ਤਾਰੀਖ ਵਫਾਤ 27 ਜਨਵਰੀ 2024 ਵਜ੍ਹਾ ਦਿਲ ਦਾ ਦੌਰਾ ਜੇਲ੍ਹ ਦੇ ਵਿੱਚ ਮੁੱਦਤ 7 ਮਹੀਨੇ। ਆਬਦ ਰਫੀਕ ਉਮਰ 40 ਸਾਲ ਤਾਰੀਖ ਵਫਾਤ 4 ਫਰਵਰੀ 2024 ਵਜ੍ਹਾ ਕੈਂਸਰ ਔਰ ਡਾਇਬਟੀਜ਼ ਜੇਲ੍ਹ ਦੇ ਵਿੱਚ ਮੁੱਦਤ 10 ਮਹੀਨੇ। ਉਸ ਤੋਂ ਬਾਅਦ ਅਬਦੁੱਲਾ ਆਲਮ ਤਾਰੀਖ ਵਫਾਤ 13 ਅਪ੍ਰੈਲ 2025 ਵਜ੍ਹਾ ਕੈਂਸਰ ਜੇਲ੍ਹ ਦੇ ਵਿੱਚ ਮੁੱਦਤ 5 ਮਹੀਨੇ। ਯੂਸਫ ਖਾਨ ਤਾਰੀਖ ਵਫਾਤ 10 ਦਸੰਬਰ 2023 ਵਜ੍ਹਾ ਦਿਲ ਦਾ ਦੌਰਾ। ਕਾਸਿਮ ਖੋਖਰ ਗੁਜਰਾਂਵਾਲਾ ਵਜ੍ਹਾ ਦਿਲ ਦਾ ਦੌਰਾ। ਯਾਦ ਕਰੋ ਕਾਸਿਮ ਖੋਖਰ ਨੂੰ ਹੱਥਕੜੀਆਂ ਲਾਈਆਂ ਹੋਈਆਂ ਸਨ ਉਹਨਾਂ ਦੀ ਲਾਸ਼ ਨੂੰ, ਜਿਸ ਵੇਲੇ ਲਾਸ਼ ਵਾਲਦੈਨ ਦੇ ਸਪੁਰਦ ਕੀਤੀ ਗਈ ਸੀ। ਤਹਿਰੀਕ ਇਨਸਾਫ ਦੇ ਉਹ ਵਰਕਰ ਨੇ 25 ਤਹਿਰੀਕ ਇਨਸਾਫ ਦੇ ਵਰਕਰਸ ਨੂੰ ਤੇ ਗੋਲੀਆਂ ਮਾਰ ਕੇ 9 ਮਈ 2023 ਨੂੰ ਹੀ ਸ਼ਹੀਦ ਕਰ ਦਿੱਤਾ ਸੀ ਔਰ ਉਸ ਤੋਂ ਬਾਅਦ 26 ਨਵੰਬਰ ਨੂੰ ਵੀ ਤਹਿਰੀਕ ਇਨਸਾਫ ਦੇ ਵਰਕਰਾਂ ਨੂੰ ਸ਼ਹੀਦ ਕੀਤਾ ਗਿਆ। ਫਿਰ ਜ਼ਿਲੇ ਸ਼ਾਹ, ਫਿਰ ਅਰਸ਼ਦ ਸ਼ਰੀਫ। ਅਰਸ਼ਦ ਸ਼ਰੀਫ ਤੇ ਇੱਕ ਸਾਫੀ ਸਨ, ਲੇਕਿਨ ਮੈਂ ਸਿਰਫ ਇਸ ਸਾਰੇ ਵਕਤ ਜਿਹੜੀ ਕਤਲੋ ਗਾਰਤ ਹੋਈ ਹੈ ਤੁਹਾਡੇ ਸਾਹਮਣੇ ਰੱਖ ਰਿਹਾ। ਤੇ ਹੁਣ ਇਹ ਤਮਾਮ ਲੋਕ ਜਿਨ੍ਹਾਂ ਦੇ ਅਸੀਂ ਨਾਂ ਤੁਹਾਡੇ ਸਾਹਮਣੇ ਰੱਖੇ ਨੇ, ਇਹ 10 ਲੋਕ, 9 ਪਹਿਲਾਂ ਤੇ 10ਵਾਂ ਅਦਨਾਨ ਸਾਹਿਬ ਹੋਣ, ਇਹ ਤਮਾਮ ਲੋਕ ਖੈਰੀ ਮੇਰੀ ਸਨ। ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਤਾ ਨਹੀਂ ਕਿਹੜੇ ਹਾਲਾਤ 'ਚ ਰੱਖਿਆ ਗਿਆ, ਕਿਹੜੀ ਖੁਰਾਕ ਦਿੱਤੀ ਗਈ ਐਸੀ, ਕਿਹੜਾ ਐਸਾ ਜ਼ਹਿਰ ਦਿੱਤਾ ਗਿਆ ਕਿ ਜਿਹੜਾ ਬਾਹਰ ਨਿਕਲਦਾ ਆਇਆ ਉਹ ਅੱਲਾ ਨੂੰ ਪਿਆਰਾ ਹੋ ਗਿਆ। ਬਹਰਹਾਲ ਇਹਨਾਂ ਦੀ ਮਗਫਰਤ ਲਈ ਜ਼ਰੂਰ ਦੁਆ ਕਰੋ ਤੇ ਜਿਹੜੇ ਜ਼ਾਲਮਾਂ ਨੇ ਇਹਨਾਂ ਨਾਲੇ ਜ਼ੁਲਮ ਕੀਤਾ, ਮੇਰੇ ਨਾਲ ਰਲ ਕੇ ਜ਼ਰੂਰ ਦੁਆ ਕਰੋ ਕਿ ਅੱਲਾ ਦੀ ਜ਼ਾਤ ਉਹਨਾਂ ਨੂੰ ਤੇ ਉਹਨਾਂ ਦੇ ਪੂਰੇ ਟੱਬਰਾਂ ਤੇ ਖਾਨਦਾਨਾਂ ਨੂੰ ਬੱਚਿਆਂ ਸਮੇਤ ਜਿਹੜਾ ਉਹ ਇਸ ਚੀਜ਼ ਦਾ ਅਜਰ ਜ਼ਰੂਰ ਦੇਵੇ ਜੋ ਉਹਨਾਂ ਨੇ ਕੀਤਾ ਹੈ। ਅੱਗੇ ਚੱਲਨੇ ਜੀ। ਅਗਲੀ ਖਬਰ ਤੁਹਾਡੇ ਸਾਹਮਣੇ ਇਹ ਹੈ ਕਿ ਦੀਪਾਲਪੁਰ ਦੇ ਵਿੱਚ ਇੱਕ ਮਾਂ ਤੇ ਧੀ ਜਿਹੜੀ ਉਹ ਖੁੱਲ੍ਹੇ ਗਟਰ ਦੇ ਵਿੱਚ ਡਿੱਗ ਪਈ ਹੈ। ਇੱਕ ਪਾਸੇ ਬਾਜੀ ਮਰੀਮ ਜਿਹੜੀ ਹੈ ਉਹਨਾਂ ਦੀ ਗੱਡੀ ਨੂੰ ਤੁਹਾਨੂੰ ਪਤਾ ਹੀ ਹੈ ਕਿ ਮਾਸ਼ਾਅੱਲਾ 3.5 ਕਰੋੜ ਦੇ ਟਾਇਰ ਪਾਏ ਜਾਂਦੇ ਨੇ। ਦੂਜੇ ਪਾਸੇ ਜਿਹੜੇ ਆਮ ਸ਼ਹਿਰੀ ਨੇ ਉਹਨਾਂ ਦੀ ਹਾਲਤ ਇਹ ਹੈ ਵੀ ਗਟਰਾਂ ਦੇ ਉੱਤੇ ਢੱਕਣ ਨਹੀਂ ਦਿੱਤੇ ਔਰ ਮਾਂ ਧੀ ਜਿਹੜੀ ਉਹ ਵੀਡੀਓ ਤੁਹਾਨੂੰ ਵਿਖਾ ਨਹੀਂ ਸਕਦੇ, ਬੜੀ ਗ੍ਰਾਫਿਕ ਹੈ ਕਿਉਂਕਿ ਉਹ ਵਿਚਾਰੀਆਂ ਥੱਲੇ ਗਟਰ ਦੇ ਵਿੱਚ ਨਜ਼ਰ ਆ ਰਹੀਆਂ ਨੇ। ਬਹਰਹਾਲ ਲੋਕੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਬਚਾ ਪਾਏ ਨੇ ਕਿ ਨਹੀਂ ਇਹ ਸਾਨੂੰ ਹਜੇ ਤੱਕ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਮਿਲੀ। ਫਿਰ ਜੀ ਬੰਗਲਾਦੇਸ਼ ਨੇ ਟੈਸਟ ਸੀਰੀਜ਼ ਦੇ ਵਿੱਚ ਪਾਕਿਸਤਾਨ ਨੂੰ ਪਹਿਲੇ ਟੈਸਟ ਮੈਚ ਦੇ ਵਿੱਚ 104 ਰਨਸ ਤੋਂ ਸ਼ਿਕਸਤ ਦੇ ਦਿੱਤੀ ਹੈ। 268 ਰਨਸ ਦੇ ਹਦਫ ਦੇ ਤਾਕਬ ਦੇ ਵਿੱਚ ਪਾਕਿਸਤਾਨੀ ਟੀਮ ਦੂਸਰੀ ਇਨਿੰਗਸ 'ਚ ਸਿਰਫ 163 ਰਨਸ ਬਣਾ ਕੇ ਫਾਰਗ ਹੋ ਗਈ, ਢੇਰ ਹੋ ਗਈ। ਬੰਗਲਾਦੇਸ਼ ਨੇ ਪਾਕਿਸਤਾਨ ਦੇ ਖਿਲਾਫ ਆਪਣੇ ਆਖਰੀ ਤਿੰਨੋਂ ਟੈਸਟ ਮੈਚਸ ਦੇ ਵਿੱਚ ਫਤਹ ਹਾਸਲ ਕੀਤੀ ਹੈ। ਤੁਸੀਂ ਇਹ ਵੇਖ ਲਓ ਕਿ ਬੰਗਲਾਦੇਸ਼, ਚਲੋ ਵੈਸੇ ਤਾਂ ਅਸੀਂ ਇੱਕੋ ਹੀ ਮੁਲਕ ਸਾਂ, 1971 'ਚ ਅਲੱਗ ਹੋਏ ਹਾਂ, ਲੇਕਿਨ ਇਹ ਤੁਸੀਂ ਵੇਖ ਲਓ ਕਿ ਉਹਨਾਂ ਦੀ ਜਿਹੜੀ ਟੀਮ ਸੀ ਉਹ ਏਡੀ ਤਗੜੀ ਨਹੀਂ ਸੀ। ਜਦੋਂ ਦੇ ਮੋਹਸਨ ਨਕਵੀ ਸਾਹਿਬ ਦੇ ਹੱਥ ਇਹ ਟੀਮ ਦਿੱਤੀ ਹੈ ਤੇ ਅਸੀਂ ਹੁਣ ਪਸਤੀਆਂ ਜਿਹੜੀਆਂ ਨੇ ਨਾ ਥੱਲੇ ਜਾਣ ਦੇ, ਜਿਵੇਂ ਸਾਡਾ ਪਾਸਪੋਰਟ ਦੁਨੀਆ 'ਚ ਸਭ ਤੋਂ ਥੱਲੇ ਵਾਲੇ 3-4 ਮੁਲਕਾਂ 'ਚ ਚਲਾ ਗਿਆ, ਇਵੇਂ ਅਸੀਂ ਹੁਣ ਪਸਤੀ ਦੀ ਵੀ ਪਸਤੀ ਨੂੰ ਟੱਚ ਕਰ ਰਹੇ ਹਾਂ। ਦੇਖਨੇ ਅੱਲਾ ਮੀਆਂ ਸਾਡੀ ਕਿਦੋਂ ਜਾਨ ਛੁਡਵਾਉਂਦਾ ਹੈ ਇਹਨਾਂ ਸਾਰੇ ਬਦਬਖਤਾਂ ਦੇ ਕੋਲੋਂ ਜਿਨ੍ਹਾਂ ਨੇ ਮੁਲਕ ਨੂੰ ਇਸ ਲੈਵਲ ਦੇ ਉੱਤੇ ਲੈ ਆਏ ਨੇ। ਇਹਦੇ ਨਾਲ ਹੀ ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।